ਕੌਮੀ ਇਨਸਾਫ ਮੋਰਚੇ ਨੂੰ ਹਟਾਉਣ ਲਈ ਕੋਰਟ ਵੱਲੋਂ ਪ੍ਰਸ਼ਾਸਨ ਨੂੰ ਅੰਤਿਮ ਚੇਤਾਵਨੀ। ਸੁਖਰਾਜ ਸਿੰਘ ਨੇ ਜਤਾਇਆ ਬਰਗਾੜੀ ਬੇਅਦਬੀ ਕਾਂਡ ਦੀ ਜਾਂਚ ਨੂੰ ਪ੍ਰਭਾਵਿਤ ਕਰਨ ਦਾ ਖਦਸ਼ਾ। ਮੁੜ ਵਿਵਾਦਾਂ 'ਚ ਘਿਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਪਿਛਲੇ 8 ਮਹੀਨਿਆਂ ਤੋਂ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਮੁਹਾਲੀ ਵਿੱਚ ਮੋਰਚਾ ਚੱਲ ਰਿਹਾ ਹੈ। ਪੰਜਾਬ ਹਰਿਆਣਾ ਹਾਈ ਕੋਰਟ ਨੇ ਬੀਤੇ ਵੀਰਵਾਰ ਨੂੰ ਪੰਜਾਬ ਸਰਕਾਰ ਨੂੰ ਹਾਈ ਕੋਰਟ ਦੇ ਵਾਰ-ਵਾਰ ਭਰੋਸੇ ਦੇ ਬਾਵਜੂਦ ਪ੍ਰਦਰਸ਼ਨਕਾਰੀਆਂ ਨੂੰ ਧਰਨੇ ਵਾਲੀ ਥਾਂ ਤੋਂ ਹਟਾਉਣ ਵਿੱਚ ਨਾਕਾਮ ਰਹਿਣ ਲਈ ਫਟਕਾਰ ਲਗਾਈ ਹੈ। ਹੁਣ ਹਾਈ ਕੋਰਟ ਨੇ ਸਰਕਾਰ ਨੂੰ ਆਖਰੀ ਮੌਕਾ ਦਿੰਦਿਆਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਨਾਕਾਮ ਰਹੀ ਤਾਂ ਅਦਾਲਤ ਫੌਜ ਬੁਲਾਉਣ ਤੋਂ ਨਹੀਂ ਝਿਜਕੇਗੀ। ਅਦਾਲਤ ਨੇ ਸਰਕਾਰ ਦੀ ਨਾਕਾਮੀ ਨੂੰ ਦੱਸਦਿਆਂ ਕਿਹਾ ਕਿ ਜੇਕਰ ਇਰਾਦਾ ਹੋਵੇ ਤਾਂ ਰਾਤੋਂ-ਰਾਤ ਵੱਡੇ ਤੋਂ ਵੱਡੇ ਪ੍ਰਦਰਸ਼ਨ ਨੂੰ ਖਤਮ ਕੀਤਾ ਜਾ ਸਕਦਾ ਹੈ, ਪਰ ਸਰਕਾਰ ਇੱਛਾ ਸ਼ਕਤੀ ਦੀ ਘਾਟ ਦਿਖਾਉਂਦੀ ਹੈ ਕਿ ਪੁਲਿਸ ਵਿੱਚ 200 ਲੋਕਾਂ ਨੂੰ ਧਰਨੇ ਵਾਲੀ ਥਾਂ ਤੋਂ ਹਟਾਉਣ ਦੀ ਹਿੰਮਤ ਨਹੀਂ ਹੈ। ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਕਾਰੋਬਾਰ ਪ੍ਰਭਾਵਿਤ ਹੋਵੇਗਾ ਤੇ ਕੋਈ ਪੰਜਾਬ ਨਹੀਂ ਆਵੇਗਾ। ਇਸ ਦੇ ਨਾਲ ਹੀ ਚੰਡੀਗੜ੍ਹ ਪ੍ਰਸ਼ਾਸਨ, ਮੁਹਾਲੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਚੇਤਾਵਨੀ ਭਰੇ ਲਹਿਜ਼ੇ ਵਿੱਚ ਅਦਾਲਤ ਵੱਲੋਂ ਆਖਰੀ ਮੌਕਾ ਦਿੰਦਿਆਂ ਅਗਲੀ ਸੁਣਵਾਈ ਤੱਕ ਧਰਨੇ ਵਾਲੀ ਥਾਂ ਖਾਲੀ ਕਰਨ ਲਈ ਕਿਹਾ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਹਾਈ ਕੋਰਟ ਨੂੰ ਸੂਚਿਤ ਕੀਤਾ ਹੈ ਕਿ ਉਹ ਰਾਜਪਾਲ ਨੂੰ ਮਿਲੇ ਹਨ ਅਤੇ ਅਦਾਲਤ ਨੂੰ ਭਰੋਸਾ ਦਿਵਾਇਆ ਹੈ ਕਿ ਵਿਵਾਦ ਦੇ ਵਿਸ਼ੇ ਤੇ ਜਲਦ ਹੀ ਸਹਿਮਤੀ ਬਣ ਜਾਵੇਗੀ। ਮੋਰਚੇ ਨੇ 15 ਅਗਸਤ ਨੂੰ ਇੱਕ ਸ਼ਾਂਤਮਈ ਰੋਸ ਮਾਰਚ ਕੱਢਿਆ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਕੋਈ ਰਿਪੋਰਟ ਨਹੀਂ ਸੀ। ਇਸ ਦੌਰਾਨ ਪਟੀਸ਼ਨਰ ਪੱਖ ਨੇ ਕਿਹਾ ਕਿ 2000 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੇ ਇਹ ਮਾਰਚ ਕੱਢਿਆ ਸੀ ਅਤੇ ਇਸ ਲਈ ਕਿਸੇ ਵੀ ਪੱਧਰ ਤੇ ਕੋਈ ਇਜਾਜ਼ਤ ਨਹੀਂ ਲਈ ਗਈ ਸੀ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਹਰ ਸੁਣਵਾਈ ਤੇ ਮਾਮਲੇ ਦੇ ਹੱਲ ਦਾ ਦਾਅਵਾ ਕੀਤਾ ਜਾਂਦਾ ਹੈ। ਦੱਸ ਦਈਏ ਕਿ ਇਸੇ ਸਾਲ 7 ਜਨਵਰੀ ਨੂੰ ਚੰਡੀਗੜ੍ਹ ਮੁਹਾਲੀ ਦੀ ਹੱਦ ਤੇ YPS ਚੌਂਕ ਵਿੱਚ ਸਿੱਖ ਸੰਗਤਾਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਸਮੇਤ 3 ਹੋਰ ਪੰਥਕ ਮੁੱਦਿਆਂ ਨੂੰ ਲੈ ਕੇ ਕੌਮੀ ਇਨਸਾਫ ਮੋਰਚੇ ਦੀ ਅਗਵਾਈ ਹੇਠ ਪੱਕਾ ਧਰਨਾ ਲਾ ਲਿਆ ਗਿਆ ਸੀ। ਇਨਸਾਫ ਮੋਰਚੇ ਦੀ ਸਭ ਤੋਂ ਅਹਿਮ ਮੰਗ ਇਹ ਹੈ ਕਿ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਫੌਰਨ ਕੀਤੀ ਜਾਵੇ। ਇਸ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਇੱਕ ਦੂਜੇ ਦੇ ਪਾਲੇ ਵਿੱਚ ਗੇਂਦ ਸੁੱਟ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀਆਂ ਹਨ। ਇਸ ਤੋਂ ਇਲਾਵਾ ਬੇਅਦਬੀ ਸ੍ਰੀ ਦਰਬਾਰ ਸਾਹਿਬ ਤੋਂ 328 ਸਰੂਪਾਂ ਨੂੰ ਲਾਪਤਾ ਕਰਨ ਵਾਲੇ ਮੁਲਜ਼ਮਾਂ ਖਿਲਾਫ ਵੀ ਇਨਸਾਫ ਮੋਰਚਾ ਕਾਰਵਾਈ ਦੀ ਮੰਗ ਕਰ ਰਿਹਾ ਹੈ। ਬਰਗਾੜੀ ਬੇਅਦਬੀ ਕਾਂਡ ਨਾਲ ਸੰਬੰਧਿਤ ਬਾਈਬਲ ਕਲਾਂ ਗੋਲੀकांड ਦੇ ਪੀੜਤ ਅਤੇ ਇਨਸਾਫ ਮੋਰਚੇ ਦੀ ਅਗਵਾਈ ਕਰ ਰਹੇ ਸੁਖਰਾਜ ਸਿੰਘ ਨੇ ਵੀਰਵਾਰ ਨੂੰ ਫਰੀਦਕੋਟ ਦੀ ਅਦਾਲਤ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਜਾਂਚ ਨੂੰ ਪ੍ਰਭਾਵਿਤ ਕਰਨ ਦਾ ਦੋਸ਼ ਲਾਇਆ ਹੈ। ਉਹਨਾਂ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਕੇਂਦਰ ਸਰਕਾਰ ਤੋਂ ਇਸ ਅਹਿਮ ਮਸਲੇ ਵਿੱਚ ਦਖਲ ਦੇ ਕੇ ਇਨਸਾਫ ਦਿਵਾਉਣ ਦੀ ਮੰਗ ਕੀਤੀ ਹੈ। ਸੁਖਰਾਜ ਸਿੰਘ ਅਤੇ ਉਹਨਾਂ ਦੇ ਵਕੀਲ ਹਰਪਾਲ ਸਿੰਘ ਨੇ ਦੱਸਿਆ ਕਿ ਬਾਈਬਲ ਕਲਾਂ ਗੋਲੀकांड ਦੀ ਜਾਂਚ ਲਈ ਪਿਛਲੇ ਸਾਲ SIT ਬਣਾਈ ਗਈ ਸੀ, ਜਿਸ ਦੀ ਅਗਵਾਈ ਤਤਕਾਲੀ IG ਅਤੇ ਇਸ ਵੇਲੇ ਅੰਮ੍ਰਿਤਸਰ ਵਿਧਾਨ ਸਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਕਰ ਰਹੇ ਸਨ। ਉਹਨਾਂ ਨੇ ਇਸ ਮਾਮਲੇ ਨੂੰ ਤੋੜ ਮਰੋੜ ਕੇ ਪੇਸ਼ ਕੀਤਾ। ਗਵਾਹਾਂ ਦੇ ਬਿਆਨਾਂ ਨੂੰ ਵੀ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਇਹਨਾਂ ਬਿਆਨਾਂ ਨੂੰ ਮੁੜ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਸੁਖਰਾਜ ਸਿੰਘ ਨੇ ਕਿਹਾ ਕਿ ਇਸ ਮਾਮਲੇ ਸੰਬੰਧੀ ਅਦਾਲਤ ਵਿੱਚ ਹੋਣ ਦੇ ਬਾਵਜੂਦ ਆਪ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਇਸ ਮਾਮਲੇ ਵਿੱਚ ਬੇਲੋੜੀ ਦਖਲਅੰਦਾਜ਼ੀ ਕਰ ਰਹੇ ਹਨ। 4 ਮਾਰਚ ਨੂੰ ਸੂਬਾ ਸਰਕਾਰ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਨਸਾਫ ਮੋਰਚੇ ਨਾਲ ਵਾਅਦਾ ਕੀਤਾ ਸੀ ਕਿ ਉਹ ਇਸ ਮਾਮਲੇ ਨੂੰ ਜਲਦੀ ਨਿਪਟਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਕਿਹਾ ਸੀ ਕਿ 31 ਮਾਰਚ ਤੱਕ ਚਲਾਨ ਪੇਸ਼ ਕਰ ਦਿੱਤਾ ਜਾਵੇਗਾ, ਜੋ ਕਿ ਅੱਜ ਤੱਕ ਪੇਸ਼ ਨਹੀਂ ਹੋਇਆ। ਸੁਖਰਾਜ ਅਨੁਸਾਰ ਹੁਣ ਮੰਤਰੀ ਉਹਨਾਂ ਲੋਕਾਂ ਦੇ ਫੋਨ ਵੀ ਰਿਸੀਵ ਨਹੀਂ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ ਸੂਬਾ ਸਰਕਾਰ ਟਾਲ-ਮਟੋਲ ਕਰ ਰਹੀ ਹੈ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਉਹਨਾਂ ਨੇ ਕਿਹਾ ਕਿ ਬਹੁਤ ਮਾੜੀ ਗੱਲ ਹੈ ਕਿ ਜਲਦ ਹੀ ਚਲਾਨ ਪੇਸ਼ ਕਰਕੇ ਇਨਸਾਫ ਦੇਣ ਦਾ ਵਾਅਦਾ ਕਰਨ ਵਾਲੀ ਸਰਕਾਰ ਹੁਣ ਤੱਕ ਚਲਾਨ ਪੇਸ਼ ਨਹੀਂ ਕਰ ਸਕੀ। ਅਸੀਂ ਕੇਂਦਰ ਸਰਕਾਰ ਦੇ ਗ੍ਰਹਿ ਵਿਭਾਗ ਨੂੰ ਅਪੀਲ ਕਰਦੇ ਹਾਂ ਅਤੇ ਪੱਤਰ ਵੀ ਭੇਜਾਂਗੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਇਸ ਨਾਲ ਜੁੜੀਆਂ ਘਟਨਾਵਾਂ ਦਾ ਇਨਸਾਫ ਕੀਤਾ ਜਾਵੇ। ਉਹਨਾਂ ਕਿਹਾ ਕਿ ਜੇਕਰ ਸੂਬਾ ਸਰਕਾਰ ਦਾ ਇਹ ਰਵੱਈਆ ਜਾਰੀ ਰਿਹਾ ਤਾਂ ਉਹ ਪੰਜਾਬ ਦੀ ਸੰਗਤ ਨਾਲ ਸਲਾਹ ਕਰਕੇ ਅੰਦੋਲਨ ਦਾ ਵੱਡਾ ਪ੍ਰੋਗਰਾਮ ਬਣਾਉਣ ਲਈ ਮਜਬੂਰ ਹੋਣਗੇ। ਦੱਸ ਦਈਏ ਕਿ 14 ਅਕਤੂਬਰ 2015 ਨੂੰ ਬਰਗਾੜੀ ਬੇਅਦਬੀ ਕਾਂਡ ਨਾਲ ਸੰਬੰਧਿਤ ਫਰੀਦਕੋਟ ਜ਼ਿਲ੍ਹੇ ਦੇ ਕੋਟਕਪੁਰਾ ਅਤੇ ਬਾਈਬਲ ਕਲਾਂ ਵਿਖੇ ਗੋਲੀਬਾਰੀ ਦੀਆਂ 2 ਘਟਨਾਵਾਂ ਵਾਪਰੀਆਂ ਸਨ। ਬਾਈਬਲ ਕਲਾਂ ਗੋਲੀकांड ਵਿੱਚ ਭਗਵਾਨ ਕਿਸ਼ਨ ਸਿੰਘ ਅਤੇ ਗੁਰਜੀਤ ਸਿੰਘ ਦੀ ਮੌਤ ਹੋ ਗਈ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਾਤਾਰ ਵਿਵਾਦਾਂ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਹੁਣ ਪਾਠੀ ਸਿੰਘਾਂ ਨੇ ਸ਼੍ਰੋਮਣੀ ਕਮੇਟੀ ਤੇ ਬੇਅਦਬੀ ਦੇ ਗੰਭੀਰ ਇਲਜ਼ਾਮ ਲਗਾਏ ਹਨ। ਉਹਨਾਂ ਦੀ SGPC ਦੇ ਮੁਲਾਜ਼ਮਾਂ ਨਾਲ ਤਿੱਖੀ ਤਕਰਾਰ ਵੀ ਹੋਈ। ਉਹਨਾਂ ਨੇ ਕਿਹਾ ਕਿ ਕਮੇਟੀ ਨੇ ਅਜਿਹੇ ਪਾਠੀ ਰੱਖੇ ਹਨ ਜਿਨ੍ਹਾਂ ਨੂੰ ਗੁਰਬਾਣੀ ਦਾ ਗਿਆਨ ਨਹੀਂ ਹੈ। ਉਹਨਾਂ ਨੇ ਟੈਸਟ ਵੀ ਪਾਸ ਨਹੀਂ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਪੂਰਨ ਤੌਰ ਤੇ ਸੰਖਿਆ ਵੀ ਪੜ੍ਹਨੀ ਨਹੀਂ ਆਉਂਦੀ। ਗੁਰੂ ਸਾਹਿਬ ਦਾ ਸਤਿਕਾਰ ਕਿਸ ਤਰ੍ਹਾਂ ਕਰਨਾ ਹੈ, ਇਸ ਬਾਰੇ ਵੀ ਨਹੀਂ ਜਾਣਦੇ ਹਨ। ਇਸ ਤੋਂ ਇਲਾਵਾ ਪ੍ਰਦਰਸ਼ਨ ਕਰ ਰਹੇ ਪਾਠੀ ਸਿੰਘਾਂ ਨੇ ਕਿਹਾ ਅਜਿਹੇ ਪਾਠੀਆਂ ਨੂੰ ਇਸ ਲਈ ਰੱਖਿਆ ਗਿਆ ਹੈ ਕਿਉਂਕਿ ਉਹ ਆਪਣੇ ਆਕਾਵਾਂ ਨੂੰ ਖੁਸ਼ ਕਰਦੇ ਹਨ। ਪਾਠੀ ਸਿੰਘਾਂ ਨੇ ਇਲਜ਼ਾਮ ਲਗਾਇਆ ਕਿ SGPC ਨੇ ਇੱਕ ਹੋਰ ਝੂਠਾ ਉਹਨਾਂ ਤੇ ਇਲਜ਼ਾਮ ਲਗਾਇਆ ਹੈ ਕਿ ਉਹਨਾਂ ਨੇ ਆਪਣੀ ਡਿਊਟੀ ਨਿਭਾਉਣ ਤੋਂ ਮਨਾ ਕੀਤਾ ਹੈ, ਇਸ ਲਈ ਅਖੰਡ ਪਾਠਾਂ ਦੀ ਆਰੰਭਤਾ ਨਹੀਂ ਹੋ ਰਹੀ ਹੈ, ਜਦਕਿ ਇਹ ਬਿਲਕੁਲ ਗਲਤ ਹੈ। ਉਹਨਾਂ ਕਿਹਾ ਕਿ ਅਸੀਂ ਸਿਰਫ ਇੱਕ ਮੀਟਿੰਗ ਰੱਖੀ ਸੀ, ਪਰ ਉਸ ਤੋਂ ਬਾਅਦ SGPC ਦੇ ਮੁਲਾਜ਼ਮਾਂ ਨਾਲ ਉਹਨਾਂ ਦੀ ਤਿੱਖੀ ਤਕਰਾਰ ਹੋ ਗਈ। ਪਾਠੀ ਸਿੰਘਾਂ ਨੇ ਇਲਜ਼ਾਮ ਲਗਾਇਆ ਹੈ ਕਿ ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਕਮੇਟੀ ਆਪਣੇ ਹੀ ਪਾਠੀ ਸਿੰਘਾਂ ਨੂੰ ਜਲੀਲ ਕਰ ਰਹੀ ਹੈ। ਉਹਨਾਂ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਅਖੰਡ ਪਾਠ ਦੀ ਡਿਊਟੀ ਨਿਭਾਉਣ ਤੋਂ ਕਦੇ ਮਨਾ ਨਹੀਂ ਕੀਤਾ। ਅਸੀਂ ਸਿਰਫ ਉਹਨਾਂ ਪਾਠੀਆਂ ਦਾ ਵਿਰੋਧ ਕਰ ਰਹੇ ਹਾਂ ਜਿਨ੍ਹਾਂ ਨੇ ਟੈਸਟ ਪਾਸ ਨਹੀਂ ਕੀਤਾ। ਅਜਿਹੇ ਪਾਠੀ ਜਦੋਂ ਸੇਵਾ ਨਿਭਾਉਂਦੇ ਹਨ ਤਾਂ ਉਹ ਬੇਅਦਬੀ ਤੋਂ ਘੱਟ ਨਹੀਂ ਹੈ। ਹਾਲਾਂਕਿ ਇਸ ਤੇ ਹੁਣ SGPC ਦਾ ਕੋਈ ਜਵਾਬ ਨਹੀਂ ਆਇਆ ਹੈ। ਇਸ ਤੋਂ ਪਹਿਲਾਂ ਰਾਗੀ ਸਿੰਘ ਵੀ ਕਮੇਟੀ ਦੇ ਖਿਲਾਫ ਮੋਰਚਾ ਖੋਲ ਚੁੱਕੇ ਹਨ।
2 ਸਾਲ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਦੇ ਤਤਕਾਲੀ ਹੈੱਡ ਗ੍ਰੰਥੀ ਜਗਤਾਰ ਸਿੰਘ ਦੇ ਵਤੀਰੇ ਨੂੰ ਲੈ ਕੇ ਰਾਗੀ ਸਿੰਘਾਂ ਨੇ ਸ਼ਿਕਾਇਤ ਕੀਤੀ ਸੀ। ਜਦੋਂ ਕੋਈ ਸੁਣਵਾਈ ਨਹੀਂ ਹੋਈ ਤਾਂ ਰਾਗੀ ਯੂਨੀਅਨ ਨੇ ਪ੍ਰਦਰਸ਼ਨ ਕੀਤਾ ਸੀ। ਹਾਲਾਂਕਿ ਉਸ ਵੇਲੇ ਮਾਮਲਾ ਸ਼ਾਂਤ ਹੋ ਗਿਆ ਸੀ, ਪਰ ਉਸ ਤੋਂ ਬਾਅਦ ਕਈ ਰਾਗੀ ਸਿੰਘਾਂ ਨੇ ਆਪ ਹੀ ਅਸਤੀਫਾ ਦੇ ਦਿੱਤਾ ਸੀ। ਪਿਛਲੇ 3 ਮਹੀਨਿਆਂ ਵਿੱਚ ਐਸਜੀਪੀਸੀ ਲਗਾਤਾਰ ਵਿਵਾਦਾਂ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਪਹਿਲਾਂ ਸੁੱਕੇ ਲੰਗਰ ਵਿੱਚ 1 ਕਰੋੜ ਦੇ ਘੁਟਾਲੇ ਦਾ ਮਾਮਲਾ ਸਾਹਮਣੇ ਆਇਆ ਤਾਂ ਕਮੇਟੀ ਨੇ ਰਿਪੋਰਟ ਦੇ ਆਧਾਰ ਤੇ 51 ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ। ਫਿਰ ਜਦੋਂ ਸਸਪੈਂਡ ਮੁਲਾਜ਼ਮਾਂ ਨੇ ਯੂਨੀਅਨ ਬਣਾਈ ਤਾਂ ਅੱਧੇ ਮੁਲਾਜ਼ਮਾਂ ਨੂੰ ਵਾਪਸ ਬੁਲਾ ਲਿਆ ਗਿਆ। ਇਸ ਤੋਂ ਬਾਅਦ ਘੱਟ ਵਿਆਜ ਵਾਲੇ ਬੈਂਕ ਵਿੱਚ ਐਫਡੀ ਦਾ ਮਾਮਲਾ ਆਇਆ। ਫਿਰ ਘੱਟ ਗਿਣਤੀ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਕਿ ਐਸਜੀਪੀਸੀ ਦੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਨੇ ਵੱਧ ਕੀਮਤ ਵਿੱਚ ਇੱਕ ਥਾਂ ਖਰੀਦੀ। ਇਸ ਤੋਂ ਇਲਾਵਾ ਆਪਣੇ ਪੁੱਤਰ ਨੂੰ ਕੈਂਟੀਨ ਦਾ ਠੇਕਾ ਦਿੱਤਾ। ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮਾਨ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਕੇ ਜਿੱਥੇ ਗੁਰਦੁਆਰਾ ਐਕਟ 1925 ਨਾਲ ਕੁਝ ਬੇਲੋੜੀਆਂ ਧਾਰਾਵਾਂ ਜੋੜਦਿਆਂ ਸਰਕਾਰੀ ਦਖਲਅੰਦਾਜ਼ੀ ਦਾ ਰਾਹ ਮੋਕਲਾ ਕੀਤਾ। ਉਹਨਾਂ ਕਿਹਾ ਉੱਥੇ ਹੀ ਸੀਐਮ ਮਾਨ ਨੇ ਸਿੱਖਾਂ ਦੀ ਦਸਤਾਰ ਦਾ ਵੀ ਮਜ਼ਾਕ ਉਡਾਇਆ ਸੀ। ਇਸ ਸੰਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਨੋਟਿਸ ਲਿਆ ਗਿਆ ਤੇ ਮੁੱਖ ਮੰਤਰੀ ਪੰਜਾਬ ਨੂੰ ਇਸ ਬਾਰੇ ਜ਼ਿੰਮੇਵਾਰ ਸਮਝਦਿਆਂ ਸਪਸ਼ਟੀਕਰਨ ਮੰਗਿਆ ਗਿਆ ਸੀ। ਉਹਨਾਂ ਕਿਹਾ ਕਿ ਸਰਬੱਤ ਖਾਲਸਾ ਵੱਲੋਂ ਦਾਸ ਨੂੰ ਬਖਸ਼ਿਸ਼ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੀ ਸੇਵਾ ਦੇ ਫਰਜ਼ ਨਿਭਾਉਂਦਿਆਂ ਉਹਨਾਂ ਹਰ ਵੇਲੇ ਪੰਥ ਦੇ ਖਿਲਾਫ ਹੋ ਰਹੀਆਂ ਸਰਕਾਰੀ ਜਾਂ ਗੈਰ ਸਰਕਾਰੀ ਸਾਜ਼ਿਸ਼ਾਂ ਉੱਤੇ ਹਮੇਸ਼ਾ ਬਾਜ਼ ਅੱਖ ਰੱਖੀ ਹੈ। ਭਾਈ ਮਾਨ ਨੇ ਕਿਹਾ ਕਿ ਇਸ ਸਬੰਧ ਵਿੱਚ ਅਕਾਲ ਤਖਤ ਸਾਹਿਬ ਦੀ ਮਰਿਆਦਾ ਤੇ ਰਵਾਇਤ ਅਨੁਸਾਰ 3 ਮੌਕੇ ਮੁੱਖ ਮੰਤਰੀ ਨੂੰ ਦਿੱਤੇ ਗਏ ਸਨ, ਪਰੰਤੂ ਅਖੀਰਲੇ ਮੌਕੇ ਤੇ ਇੱਕ ਬੰਦ ਲਿਫਾਫਾ ਭੇਜਿਆ ਗਿਆ, ਜਿਸ ਕਰਕੇ ਮੁੱਖ ਮੰਤਰੀ ਦੇ ਸਪਸ਼ਟੀਕਰਨ ਨੂੰ ਪੜ੍ਹਨ ਲਈ ਕੁਝ ਦਿਨਾਂ ਵਾਸਤੇ ਕਾਰਵਾਈ ਨੂੰ ਅੱਗੇ ਪਾਇਆ ਗਿਆ। ਉਹਨਾਂ ਕਿਹਾ ਕਿ ਪਰੰਤੂ ਹੁਣ ਜਦੋਂ ਚਿੱਠੀ ਪੜ੍ਹੀ ਹੈ ਤਾਂ ਇਸ ਨਾਲ ਅਕਾਲ ਤਖਤ ਸਾਹਿਬ ਜਾਂ ਪੰਥਕ ਜਜ਼ਬਾਤਾਂ ਅਨੁਸਾਰ ਕੋਈ ਅਹਿਮੀਅਤ ਨਹੀਂ ਬਣਦੀ। ਇਸ ਕਰਕੇ ਅਜਿਹਾ ਪ੍ਰਤੀਤ ਹੋ ਰਿਹਾ ਹੈ ਕਿ ਇਹ ਸਭ ਕੁਝ ਇੱਕ ਸਾਜ਼ਿਸ਼ ਅਧੀਨ ਜਾਣ-ਬੁੱਝ ਕੇ ਬਦਨੀਤੀ ਨਾਲ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਕਰਕੇ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਵਿੱਚ ਵਿਚਾਰ ਕਰਨ ਉਪਰੰਤ ਇਹ ਗੁਰਮਤਾ ਸੋਧਿਆ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜਾਣ-ਬੁੱਝ ਕੇ ਅਕਾਲ ਤਖਤ ਸਾਹਿਬ ਦਾ ਸਮਾਂ ਖਰਾਬ ਕਰਦੇ ਰਹੇ ਹਨ। ਉਹਨਾਂ ਦੱਸਿਆ ਕਿ ਇਸ ਕਰਕੇ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਵਿੱਚ ਵਿਚਾਰ ਕਰਨ ਉਪਰੰਤ ਇਹ ਗੁਰਮਤਾ ਸੋਧਿਆ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜਾਣ-ਬੁੱਝ ਕੇ ਅਕਾਲ ਤਖਤ ਸਾਹਿਬ ਦਾ ਸਮਾਂ ਖਰਾਬ ਕਰਦੇ ਰਹੇ ਹਨ ਅਤੇ ਉਸ ਨੂੰ ਆਪਣੇ ਕੀਤੇ ਉੱਤੇ ਕੋਈ ਪਛਤਾਵਾ ਨਹੀਂ ਹੋ ਰਿਹਾ ਹੈ। ਭਾਈ ਮਾਨ ਨੇ ਕਿਹਾ ਕਿ ਇਸ ਲਈ ਅਜਿਹੇ ਬੱਜਰ ਗੁਨਾਹ ਅਤੇ ਅਕਾਲ ਤਖਤ ਸਾਹਿਬ ਨਾਲ ਮਜ਼ਾਕ ਵਿੱਚ ਪੇਸ਼ ਆਉਂਦੇ ਦੋਸ਼ ਵਿੱਚ ਭਗਵੰਤ ਮਾਨ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ ਅਤੇ ਸਮੁੱਚੇ ਖਾਲਸਾ ਪੰਥ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਭਗਵੰਤ ਮਾਨ ਨੂੰ ਉਹਨਾਂ ਚਿਰ ਕਿਸੇ ਵੀ ਪੰਥਕ ਸਮਾਗਮ ਜਾਂ ਗੁਰਦੁਆਰਾ ਸਾਹਿਬ ਦੀ ਸਟੇਜ ਉੱਤੇ ਨਾ ਬੋਲਣ ਦਿੱਤਾ ਜਾਵੇ ਅਤੇ ਨਾ ਹੀ ਗੁਰੂ ਦੀ ਬਖਸ਼ਿਸ਼ ਸਿਰ ਪਾਉ ਦਿੱਤਾ ਜਾਵੇ। ਉਹਨਾਂ ਕਿਹਾ ਕਿ ਜਿਨ੍ਹਾਂ ਚਿਰ ਮਾਨ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਮਾਫੀ ਨਹੀਂ ਮੰਗ ਲੈਂਦੇ, ਸਿੱਖ ਸੰਗਤਾਂ ਇਸ ਆਦੇਸ਼ ਨੂੰ ਮੰਨ ਕੇ ਗੁਰੂ ਹਰਗੋਬਿੰਦ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਤਬਦੀਲੀ ਕਰਨੀ ਹੈ, ਕੁਝ ਸੁਝਾਅ ਦੇਣਾ ਹੈ, ਉਸ ਵਾਸਤੇ ਵੀ ਸੈਂਟਰ ਸਰਕਾਰ ਨੂੰ ਸਿੱਖਾਂ ਦੀ ਸਹਿਮਤੀ ਲੈਣੀ ਪੈਂਦੀ ਹੈ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਹਿਮਤ ਹੋ ਜਾਵੇ ਜਾਂ ਸਿੱਖ ਸਹਿਮਤ ਹੋ ਜਾਣ ਤੇ ਉਹ ਸੋਧ ਕਰਨ ਦੀ ਲੋੜ ਮਹਿਸੂਸ ਕਰਨ, ਉਸ ਐਕਟ ਦੇ ਵਿੱਚ ਸੋਧ ਹੋ ਸਕਦੀ ਹੈ। ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸਿੱਖ ਉਹਨੂੰ ਮਨਜ਼ੂਰ ਨਾ ਕਰਨ ਜਾਂ ਸਹਿਮਤੀ ਨਾ ਦੇਣ ਤੇ ਫਿਰ ਸੈਂਟਰ ਦੀ ਸਰਕਾਰ ਵੀ ਸਿੱਧੇ ਤੌਰ ਦੇ ਉੱਤੇ ਸਾਡੀ ਧਾਰਮਿਕ ਮਾਨ ਮਰਜ਼ਾਦਾ ਵਿੱਚ ਦਖਲ ਨਹੀਂ ਦੇ ਸਕਦੀ। ਪੰਜਾਬ ਦੀ ਸਰਕਾਰ ਨੇ ਇਸ ਸਭ ਕਾਸੇ ਦੀ ਉਲੰਘਣਾ ਕਰਕੇ, ਕਿਉਂਕਿ 92 ਐਮਐਲਏ ਜਿੱਤੇ ਹੋਏ ਨੇ, ਵਿਰੋਧੀ ਧਿਰ ਉੱਥੇ ਹੈ ਨਹੀਂ, ਉਹਨਾਂ ਨੂੰ ਪਤਾ ਸੀ ਕਿ ਸਾਡੀਆਂ 92 ਵੋਟਾਂ ਇੱਕ ਤਰਫ ਪੈ ਜਾਣੀਆਂ। ਉਹਨਾਂ ਨੇ ਉਹ ਕਾਨੂੰਨ ਪਾਸ ਕਰਕੇ ਭੇਜ ਦਿੱਤਾ ਕਿ ਅਸੀਂ ਆਹ ਸੋਧ ਕਰਦੇ ਹਾਂ। ਅਕਾਲ ਤਖਤ ਸਾਹਿਬ ਦੇ ਉੱਤੇ ਜਦੋਂ ਇਹ ਸ਼ਿਕਾਇਤ ਆਈ, ਜਦੋਂ ਇਹ ਮਸਲਾ ਆਇਆ ਤੇ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਕਿ ਸਿੱਖ ਰਹਿਤ ਮਰਜ਼ਾਦਾ ਦੀ, ਸਿੱਖਾਂ ਦੇ ਹੱਕ ਹਕੂਕ ਦੀ, ਪੰਜਾਬ ਦੀ, ਪੂਰੇ ਦੇਸ਼ ਵਾਸੀਆਂ ਦੀ ਜਿਹੜੀ ਰਹਿਨਮਾਈ ਕਰਦਾ, ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਤ ਮਰਜ਼ਾਦਾ ਦੇ ਮੁਤਾਬਕ ਇਸ ਗੱਲ ਦਾ ਨੋਟਿਸ ਲਿਆ ਗਿਆ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸੱਦਾ ਦਿੱਤਾ ਗਿਆ ਕਿ ਤੁਸੀਂ ਆ ਕੇ ਸਾਨੂੰ ਦੱਸੋ ਕਿ ਇਹ ਕਾਨੂੰਨ ਤੁਸੀਂ ਕਿਹੜੀ ਹੈਸੀਅਤ ਵਿੱਚ ਪਾਸ ਕੀਤਾ ਵਾ ਜਾਂ ਕਿਉਂ ਕੀਤਾ ਵਾ, ਸਾਨੂੰ ਇਹਦਾ ਜਵਾਬ ਜਾਂ ਸਪਸ਼ਟੀਕਰਨ ਚਾਹੀਦਾ। 3 ਤਰੀਕਾਂ ਪਈਆਂ, ਸਮਾਂ ਦਿੱਤਾ ਗਿਆ ਪਰ ਉਹ ਨਹੀਂ ਆਏ। ਤਾਕਤ ਦਾ ਨਸ਼ਾ
ਨਹੀਂ ਆਏ। ਚੌਥੀ ਤਰੀਕ ਦੇ ਉੱਤੇ ਉਹਨਾਂ ਨੇ 2 MLA ਇੱਕ ਪੱਤਰ ਦੇ ਕੇ ਸਾਡੇ ਕੋਲ ਭੇਜਿਆ ਔਰ ਅਸੀਂ ਉਹ ਪੱਤਰ ਪੰਜ ਸਿੰਘ ਸਾਹਿਬਾਨਾਂ ਨੇ ਪੜ੍ਹਿਆ। ਜਦੋਂ ਅਸੀਂ ਉਹ ਪੱਤਰ ਪੜ੍ਹਿਆ ਤੇ ਸਾਨੂੰ ਐਂ ਲੱਗਿਆ ਕਿ ਪੰਜਾਬ ਦੀ ਸਰਕਾਰ ਜਾਂ ਪੰਜਾਬ ਦਾ ਮੁੱਖ ਮੰਤਰੀ ਸ੍ਰੀ ਅਕਾਲ ਤਖਤ ਸਾਹਿਬ ਨਾਲ ਛਲ ਕਰ ਰਿਹਾ ਹੈ। ਉਹ ਜਿਹੜਾ ਪੱਤਰ ਹੈ ਉਹਨਾਂ ਨੇ ਭੇਜਿਆ ਉਹ ਵੀ ਮੈਂ ਲੈ ਕੇ ਆਇਆ, ਕਿਉਂਕਿ ਮੈਂ ਤੁਹਾਡੇ ਨਾਲ ਵਾਅਦਾ ਕਰਕੇ ਗਿਆ ਸੀ ਕਿ ਇਹ ਪੱਤਰ ਪ੍ਰੈਸ ਦੇ ਰੂਬਰੂ ਕੀਤਾ ਜਾਊਗਾ। ਇਹ ਅੱਜ ਕੋਈ ਨਵੀਂ ਗੱਲ ਨਹੀਂ ਕਿ ਪੰਜਾਬ ਦਾ ਮੁੱਖ ਮੰਤਰੀ ਇਹ ਗੱਲ ਕਹਿ ਰਿਹਾ ਕਿ ਮੈਂ ਅਕਾਲ ਤਖਤ ਤੇ ਕਿਉਂ ਜਾਵਾਂ, ਮੈਂ ਤਾਂ ਮੁੱਖ ਮੰਤਰੀ ਹਾਂ। ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲੀ ਫੂਲਾ ਸਿੰਘ ਨੇ ਸੱਦਿਆ, ਜਿਹਦੇ ਰਾਜ ਦੀ ਮਿਸਾਲ ਦੁਨੀਆ ਵਿੱਚ ਅੱਜ ਤੱਕ ਕਿਤੇ ਨਹੀਂ ਮਿਲਦੀ, ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਨੇ ਵੀ ਜਵਾਬ ਦੇ ਦਿੱਤਾ ਸੀ, ਦੂਜੀ ਵਾਰੀ ਉਹ ਪੇਸ਼ ਹੋਇਆ ਸੀ, ਜਵਾਬ ਦੇ ਦਿੱਤਾ ਸੀ ਕਿ ਮੈਂ ਕਿਉਂ ਨਿਹੰਗ ਦੇ ਪੇਸ਼ ਹੋਵਾਂ। ਉਸ ਤੋਂ ਬਾਅਦ ਬਰਨਾਲਾ ਸਰਕਾਰ ਨੇ ਗਲਤੀ ਕੀਤੀ। ਬਰਨਾਲਾ ਜਦੋਂ ਮੁੱਖ ਮੰਤਰੀ ਸੀ ਉਹਨੇ ਇੱਥੇ ਦਰਬਾਰ ਸਾਹਿਬ ਦੇ ਉੱਤੇ ਬਲੈਕ ਥੰਡਰ ਕਰਵਾਇਆ ਤੇ ਮੌਕੇ ਦੇ ਜਥੇਦਾਰ ਨੇ ਉਹਨਾਂ ਨੂੰ ਇੱਥੇ ਬੁਲਾਇਆ, ਉਹਨਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ। ਥੋੜੇ ਸਮੇਂ ਬਾਅਦ ਸਰਕਾਰ ਜਥੇਦਾਰ ਅਕਾਲ ਤਖਤ ਸਾਹਿਬ ਦੇ ਬਦਲੇ ਗਏ ਔਰ ਸਰਜੀਤ ਸਿੰਘ ਬਰਨਾਲੇ ਨੂੰ ਮਹਿਸੂਸ ਹੋਇਆ ਕਿ ਮੈਨੂੰ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਚਾਹੀਦਾ। ਉਹਨੇ ਪੇਸ਼ ਹੋਣ ਦੀ ਪੇਸ਼ਕਸ਼ ਕੀਤੀ। ਉਹ ਦਰਬਾਰ ਸਾਹਿਬ ਆਇਆ ਔਰ ਉਹਨੂੰ ਸਜ਼ਾ ਲਾਈ ਗਈ, ਉਹਦੇ ਗਲ ਦੇ ਵਿੱਚ ਫੱਟੀ ਪਾਈ ਗਈ ਲਿਖ ਕੇ, ਮੈਂ ਪਾਪੀ ਤੂੰ ਬਖਸ਼ਣਹਾਰ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਦਾਸ ਨੇ, ਕਿਉਂਕਿ ਬਰਗਾੜੀ ਬਹੁਤ ਵੱਡਾ ਉਹ ਵਾਅਦਾ ਕਰਕੇ ਆਇਆ ਸੀ, ਉਹਨੂੰ ਵੀ ਅਕਾਲ ਤਖਤ ਉੱਤੇ ਆ ਕੇ ਸੰਗਤ ਦੇ ਸਾਹਮਣੇ ਇਹ ਕਹਿਣ ਵਾਸਤੇ ਕਿਹਾ ਸੀ ਕਿ ਤੁਸੀਂ ਜੋ ਕਹਿ ਕੇ ਆਏ ਉਹ ਕੀਤਾ ਕਿਉਂ ਨਹੀਂ, ਜਵਾਬ ਮੰਗਦੇ ਅਸੀਂ। ਉਹ ਵੀ ਨਹੀਂ ਪੇਸ਼ ਹੋਏ, ਉਹਨਾਂ ਨੂੰ ਵੀ ਇੱਥੋਂ ਸਜ਼ਾ ਲੱਗੀ। ਉਹ ਨਹੀਂ ਪੇਸ਼ ਹੋਏ, ਸਜ਼ਾ ਲੱਗੀ। ਔਰ ਆਪ ਭਗਵੰਤ ਸਿੰਘ ਮਾਨ ਹੁਣਾਂ ਨੂੰ ਆਪਾਂ ਬੁਲਾਇਆ, ਸਰਕਾਰ ਚੱਲਦੀ ਆ, ਸਾਰਾ ਕੁਝ ਤੰਤਰ ਉਹਨਾਂ ਦੇ ਹੱਥ ਵਿੱਚ ਆ, ਨਹੀਂ ਆਇਆ ਕੋਈ ਗੱਲ ਨਹੀਂ। ਪਰ ਕੋਈ ਵੀ ਗੁਰੂ ਦਾ ਜਿਹੜਾ ਸਿੱਖ ਆ ਨਾ, ਉਹ ਜਿੱਡੇ ਮਰਜ਼ੀ ਵੱਡੇ ਰੁਤਬੇ ਦੇ ਉੱਤੇ ਬੈਠਾ ਹੋਵੇ, ਉਹ ਸ੍ਰੀ ਅਕਾਲ ਤਖਤ ਤੋਂ ਵੱਡਾ ਨਹੀਂ ਹੋ ਸਕਦਾ, ਉਹਦੀ ਰਹਿਤ ਮਰਜ਼ਾਦਾ ਤੋਂ ਪਾਸੇ ਨਹੀਂ ਜਾ ਸਕਦਾ। ਮਲੇਸ਼ੀਆ ਤੋਂ ਸਿੱਖਾਂ ਦੇ ਲਈ ਬਹੁਤ ਹੀ ਮਾਣ ਵਾਲੀ ਖਬਰ ਆਈ ਹੈ। ਜਗਦੀਪ ਸਿੰਘ ਦਿਓ ਨੇ ਪੈਨਾਂਗ ਦੇ ਪਹਿਲੇ ਸਿੱਖ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਉਪ ਮੁੱਖ ਮੰਤਰੀ ਹੋਣ ਦੇ ਨਾਤੇ ਜਗਦੀਪ ਸਿੰਘ ਨੂੰ ਹਿਊਮਨ ਕੈਪੀਟਲ ਡਿਵੈਲਪਮੈਂਟ ਵਿਗਿਆਨ ਤਕਨੀਕ ਦੇ ਵਿਭਾਗ ਸੌਂਪੇ ਗਏ ਹਨ, ਜਦਕਿ ਉਪ ਮੁੱਖ ਮੰਤਰੀ ਇੱਕ ਪ੍ਰੋਫੈਸਰ ਮੁਹੰਮਦ ਨੂੰ ਇਸਲਾਮਿਕ ਡਿਵੈਲਪਮੈਂਟ ਸਿੱਖਿਆ ਕੌਮੀ ਏਕਤਾ ਕਮੇਟੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਜਗਦੀਪ ਸਿੰਘ ਨੇ ਕਿਹਾ ਕਿ ਉਹ ਇਸ ਤੋਂ ਪਹਿਲਾਂ ਕੈਬਨਿਟ ਵਿੱਚ 3 ਵਾਰ ਮੰਤਰੀ ਵੀ ਰਹੇ ਹਨ ਅਤੇ ਹੁਣ ਉਹਨਾਂ ਦੀ ਕਾਬਲੀਅਤ ਨੂੰ ਉਪ ਮੁੱਖ ਮੰਤਰੀ 2 ਦੇ ਰੂਪ ਵਿੱਚ ਨਵੀਂ ਪਛਾਣ ਮਿਲੀ ਹੈ। ਉਹਨਾਂ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਉਹ ਮਲੇਸ਼ੀਆ ਵਿੱਚ ਪਹਿਲੇ ਸਿੱਖ ਡਿਪਟੀ ਮੁੱਖ ਮੰਤਰੀ ਬਣੇ ਹਨ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਸਾਬਕਾ ਡਿਪਟੀ ਮੁੱਖ ਮੰਤਰੀ ਡਾਕਟਰ ਪੀ ਰਾਮਾਸਵਾਮੀ ਦਾ ਕਹਿਣਾ ਹੈ ਕਿ ਇਹ ਪੋਸਟ ਭਾਰਤੀ ਤਮਿਲ ਦੇ ਲਈ ਰਿਜ਼ਰਵ ਹੋਣੀ ਚਾਹੀਦੀ ਹੈ, ਤਾਂ ਜਗਦੀਪ ਸਿੰਘ ਨੇ ਕਿਹਾ ਕਿ ਇਹ ਪੋਸਟ ਉਹਨਾਂ ਦੇ ਪਿਤਾ ਕਿਰਪਾਲ ਸਿੰਘ ਵੱਲੋਂ ਬਣਾਈ ਗਈ ਸੀ, ਇਸ ਲਈ ਸਿੱਖ ਹੋਣ ਦੇ ਨਾਤੇ ਇਹ ਨਹੀਂ ਕਿ ਉਹ ਇਸ ਪੋਸਟ ਦੇ ਕਾਬਿਲ ਨਹੀਂ ਹਨ। ਜਗਦੀਪ ਸਿੰਘ ਨੇ ਕਿਹਾ ਕਿ ਸਾਨੂੰ ਇਹ ਸਮਝਣਾ ਹੋਵੇਗਾ ਕਿ MIC ਵਿੱਚ ਸਿੱਖਾਂ ਦੀ ਨੁਮਾਇੰਦਗੀ ਹੈ। ਭਾਰਤ ਵਿੱਚ ਵੀ ਸਿੱਖ ਪ੍ਰਧਾਨ ਸੀ। ਇਸ ਅਹੁਦੇ ਨੂੰ ਕਿਸੇ ਜਾਤ ਜਾਂ ਫਿਰ ਧਰਮ ਨਾਲ ਨਾ ਜੋੜਿਆ ਜਾਵੇ। ਇਸ ਦੇਸ਼ ਵਿੱਚ ਹਰ ਇੱਕ ਵਿਅਕਤੀ ਨੂੰ ਆਪਣੀ ਕਾਬਲੀਅਤ ਨਾਲ ਅੱਗੇ ਵਧਣ ਦਾ ਅਧਿਕਾਰ ਹੈ। ਜਗਦੀਪ ਸਿੰਘ ਨੇ ਕਿਹਾ ਕਿ ਉਹ ਸਾਬਕਾ ਡਿਪਟੀ ਮੁੱਖ ਮੰਤਰੀ ਦੇ ਖਿਲਾਫ ਨਹੀਂ ਹਨ, ਪਰ ਉਹ ਇਸ ਦੇ ਖਿਲਾਫ ਹਨ ਕਿ ਇਹ ਪੋਸਟ ਸਿਰਫ ਤਮਿਲ ਭਾਰਤੀਆਂ ਲਈ ਹੋਣੀ ਚਾਹੀਦੀ ਹੈ। ਜਗਦੀਪ ਸਿੰਘ ਮਲੇਸ਼ੀਆ ਦੇ ਸਾਬਕਾ ਧਾਕੜ ਸਿਆਸਤਦਾਨ ਕਿਰਪਾਲ ਸਿੰਘ ਦੇ ਪੁੱਤਰ ਹਨ। ਉਹਨਾਂ ਦਾ ਦੂਜਾ ਅਤੇ ਤੀਜਾ ਪੁੱਤਰ ਗੋਬਿੰਦ ਸਿੰਘ ਦਿਓ ਅਤੇ ਰਾਮ ਕਿਰਪਾਲ ਸਿੰਘ ਵੀ ਮਲੇਸ਼ੀਆ ਦੀ ਸਿਆਸਤਦਾਨ ਵਿੱਚ ਅਹਿਮ ਰੋਲ ਨਿਭਾ ਰਹੇ ਹਨ। ਜਗਦੀਪ ਸਿੰਘ ਦਾ ਭਰਾ ਗੋਬਿੰਦ ਪਹਿਲਾਂ ਮਲੇਸ਼ੀਆ ਵਿੱਚ ਕਮਿਊਨੀਕੇਸ਼ਨ ਅਤੇ ਮਲਟੀਮੀਡੀਆ ਮਾਮਲੇ ਬਾਰੇ ਮੰਤਰੀ ਸੀ, ਜਦਕਿ ਦੂਜਾ ਭਰਾ ਰਾਮ ਕਿਰਪਾਲ ਸਿੰਘ ਇਸ ਵੇਲੇ ਮੌਜੂਦਾ ਮਲੇਸ਼ੀਆ ਦੀ ਸਰਕਾਰ ਵਿੱਚ ਡਿਪਟੀ ਮੰਤਰੀ ਹੈ, ਜਿਸ ਦੇ ਅਧੀਨ ਕਾਨੂੰਨ ਮੰਤਰਾਲੇ ਹੈ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਹੁਣ ਤੱਕ ਸਭ ਤੋਂ ਵੱਡਾ ਖੁਲਾਸਾ ਹੋਇਆ ਹੈ। ਗਾਇਕ ਦੇ ਕਤਲ ਮਾਮਲੇ ਵਿੱਚ ਲਾਰੈਂਸ ਗੈਂਗ ਦੇ ਮੈਂਬਰ ਯੂਪੀ ਦੇ ਅਯੋਧਿਆ ਵਿੱਚ ਇਕੱਠੇ ਹੋਏ ਸਨ। ਅਯੋਧਿਆ ਵਿੱਚ ਇਹ ਲੋਕ ਇੱਕ ਆਗੂ ਦੇ ਫਾਰਮ ਹਾਊਸ ਵਿੱਚ ਰਹੇ ਅਤੇ ਉੱਥੇ ਹੀ ਹਥਿਆਰ ਚਲਾਉਣ ਦੀ ਪ੍ਰੈਕਟਿਸ ਕੀਤੀ। ਗੈਂਗ ਨੇ ਮੂਸੇਵਾਲਾ ਦੇ ਕਤਲ ਦੀ ਪੂਰੀ ਪਲਾਨਿੰਗ ਅਯੋਧਿਆ ਵਿੱਚ ਹੀ ਕੀਤੀ ਸੀ। ਅਜ਼ਰਬੈਜਾਨ ਤੋਂ ਗ੍ਰਿਫਤਾਰ ਕਰਕੇ ਵਾਪਸ ਲਿਆਏ ਗਏ ਲਾਰੈਂਸ ਦੇ ਭਾਣਜੇ ਸਚਿਨ ਥਾਪਨ ਨੇ ਦਿੱਲੀ ਪੁਲਿਸ ਨੂੰ ਜਾਂਚ ਦੌਰਾਨ ਇਸ ਦਾ ਖੁਲਾਸਾ ਕੀਤਾ ਹੈ। ਜਾਂਚ ਦੇ ਬਾਅਦ ਪੁਲਿਸ ਨੇ ਕੁਝ ਫੋਟੋਆਂ ਵੀ ਜਾਰੀ ਕੀਤੀਆਂ ਹਨ, ਜਿਸ ਵਿੱਚ ਸਚਿਨ ਥਾਪਨ ਦੇ ਨਾਲ ਲਾਰੈਂਸ ਗੈਂਗ ਦੇ ਦੋ ਸ਼ੂਟਰ ਸਚਿਨ ਭਿਵਾਨੀ ਅਤੇ ਕਪਿਲ ਪੰਡਿਤ ਵੀ ਨਜ਼ਰ ਆ ਰਹੇ ਹਨ। ਮੂਸੇਵਾਲਾ ਦੇ ਕਾਤਲਾਂ ਨੂੰ ਵਿਦੇਸ਼ ਤੋਂ ਲਿਆਉਣ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਰਲੀਮੈਂਟ ਵਿੱਚ ਬਿਆਨ ਦਿੱਤਾ ਸੀ। ਜਾਂਚ ਏਜੰਸੀਆਂ ਨੂੰ ਲਾਰੈਂਸ ਗੈਂਗ ਦਾ ਯੂਪੀ ਕਨੈਕਸ਼ਨ ਵੀ ਸਾਹਮਣੇ ਆਇਆ ਹੈ। ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦਾ 29 ਮਈ 2022 ਨੂੰ ਮਾਨਸਾ ਦੇ ਜਵਾਹਰ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੰਜਾਬ ਸਰਕਾਰ ਦੇ ਮੁਤਾਬਕ ਇਸ ਮਾਮਲੇ ਵਿੱਚ ਹੁਣ ਤੱਕ 29 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 2 ਮੁਲਜ਼ਮਾਂ ਨੂੰ ਪੁਲਿਸ ਨੇ ਐਨਕਾਊਂਟਰ ਵਿੱਚ ਮਾਰ ਦਿੱਤਾ ਸੀ, ਜਦਕਿ 5 ਦੂਜੇ ਮੁਲਕ ਵਿੱਚ ਬੈਠੇ ਹਨ। ਉਹਨਾਂ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਚੱਲ ਰਹੀ ਹੈ। ਇਸ ਦੇ ਲਈ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਦੂਜੀਆਂ ਏਜੰਸੀਆਂ ਦੇ ਸੰਪਰਕ ਵਿੱਚ ਹੈ। ਹਿਮਾਚਲ ਪ੍ਰਦੇਸ਼ ਵਿੱਚ ਮੌਨਸੂਨ ਦੀ ਬਾਰਿਸ਼ ਨੇ ਤਬਾਹੀ ਮਚਾਈ ਹੋਈ ਹੈ। ਸਥਾਨਕ ਲੋਕਾਂ ਦਾ ਜਿਉਣਾ ਮੁਸ਼ਕਿਲ ਹੋ ਗਿਆ ਹੈ। ਕੁਦਰਤੀ ਆਫਤ ਦੇ ਨਿਸ਼ਾਨ ਹਰ ਪਾਸੇ ਦੇਖੇ ਜਾ ਸਕਦੇ ਹਨ। ਸ਼ਿਮਲਾ ਤੋਂ ਲੈ ਕੇ ਧਰਮਸ਼ਾਲਾ, ਸੋਲਨ, ਕੁੱਲੂ, ਬਿਲਾਸਪੁਰ ਤੱਕ ਕਾਫੀ ਨੁਕਸਾਨ ਹੋਇਆ ਹੈ। ਸੜਕਾਂ, ਮਕਾਨਾਂ, ਵਪਾਰਕ ਅਦਾਰਿਆਂ ਆਦਿ ਨੂੰ ਵੀ ਨੁਕਸਾਨ ਪਹੁੰਚਿਆ ਹੈ। ਦੂਰ ਦੁਰਾਡੇ ਪਹਾੜੀ ਖੇਤਰਾਂ ਵਿੱਚ ਜ਼ਰੂਰੀ ਵਸਤਾਂ ਦੀ ਸਪਲਾਈ ਤੇ ਵੀ ਮਾੜਾ ਅਸਰ ਪਿਆ ਹੈ। ਇਸ ਸਭ ਦੇ ਵਿਚਕਾਰ ਭਾਰਤੀ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਸੂਬੇ ਵਿੱਚ 3 ਤੋਂ 4 ਦਿਨਾਂ ਲਈ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਵਿੱਚ ਇੱਕ ਹੋਰ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਕਾਰਨ ਅਗਲੇ ਹਫ਼ਤੇ ਤੋਂ ਮੌਸਮ ਹੋਰ ਵੀ ਖਰਾਬ ਹੋਣ ਦੀ ਸੰਭਾਵਨਾ ਹੈ। ਅਜਿਹੇ ਵਿੱਚ ਲੋਕਾਂ ਦੇ ਨਾਲ-ਨਾਲ ਸਥਾਨਕ ਪ੍ਰਸ਼ਾਸਨ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਮੌਸਮ ਵਿਭਾਗ ਮੁਤਾਬਕ ਅਗਲੇ 3 ਤੋਂ 4 ਦਿਨਾਂ ਤੱਕ ਹਿਮਾਚਲ ਪ੍ਰਦੇਸ਼ ਵਿੱਚ ਯੈਲੋ ਅਲਰਟ ਰਹੇਗਾ। ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਂਹ ਅਤੇ ਜ਼ਮੀਨ ਖਿਸਕਣ ਦੇ ਮੱਦੇਨਜ਼ਰ ਅਲਰਟ ਜਾਰੀ ਕਰ ਦਿੱਤਾ ਗਿਆ ਹੈ, ਤਾਂ ਜੋ ਪ੍ਰਸ਼ਾਸਨ ਦੇ ਨਾਲ-ਨਾਲ ਆਮ ਲੋਕ ਵੀ ਸਾਵਧਾਨੀ ਵਰਤ ਸਕਣ ਅਤੇ ਕਿਸੇ ਵੀ ਅਣਸੁਖਾਵੀ ਘਟਨਾ ਤੋਂ ਬਚ ਸਕਣ। ਮੌਸਮ ਵਿਗਿਆਨੀਆਂ ਨੇ ਸ਼ਿਮਲਾ ਤੋਂ ਬਿਲਾਸਪੁਰ ਤੱਕ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਅਜਿਹੇ ਵਿੱਚ ਲੋਕਾਂ ਨੂੰ ਵੀ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਦੱਸ ਦਈਏ ਕਿ ਇਸ ਮੌਨਸੂਨ ਸੀਜ਼ਨ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ। ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਕਈ ਥਾਵਾਂ ਤੇ ਪਹਾੜਾਂ 'ਚ ਤਰੇੜਾਂ ਆ ਗਈਆਂ ਹਨ। ਇਸ ਦੇ ਨਾਲ ਹੀ ਨਦੀਆਂ ਦੇ ਓਵਰਫਲੋ ਹੋਣ ਕਾਰਨ ਸਥਿਤੀ ਵਿਗੜ ਗਈ ਹੈ। ਕਈ ਥਾਵਾਂ ਤੇ ਸੜਕਾਂ ਨਦੀਆਂ ਨਾਲਿਆਂ 'ਚ ਡੁੱਬ ਗਈਆਂ ਹਨ, ਜਿਸ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਹਿਮਾਚਲ ਪ੍ਰਦੇਸ਼ ਵਿੱਚ ਹਾਲਾਤ ਵਿਗੜਨ ਦੀ ਸੰਭਾਵਨਾ ਵੱਧ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਅੱਜ ਯਾਨੀ ਸ਼ੁੱਕਰਵਾਰ ਨੂੰ ਕਿਸਾਨਾਂ ਨਾਲ ਇੱਕ ਮੀਟਿੰਗ ਹੋਈ, ਜਿਸ ਵਿੱਚ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦੇਣ ਲਈ ਸਹਿਮਤੀ ਬਣ ਗਈ ਹੈ ਅਤੇ ਬਾਕੀ ਰਹਿੰਦੇ ਮੁਆਵਜ਼ੇ ਬਾਰੇ ਵੀ ਕਿਹਾ ਗਿਆ ਹੈ ਕਿ ਸਰਕਾਰ ਤੁਰੰਤ ਮੁਆਵਜ਼ਾ ਜਾਰੀ ਕਰੇਗੀ। ਇਸ ਤੋਂ ਇਲਾਵਾ ਤੇਲੰਗਾਨਾ ਸਰਕਾਰ ਨੇ ਜੋ ਮੁਆਵਜ਼ਾ ਦਿੱਤਾ ਸੀ ਉਸ ਦੀ ਸੂਚੀ ਵੀ ਮੰਗੀ ਗਈ ਹੈ। ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਬੰਦੇਰ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਹਨ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦੇਣ ਦਾ ਵਾਅਦਾ ਕੀਤਾ ਹੈ। ਬੰਦੇਰ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਜੀਰਾ ਸ਼ਰਾਬ ਫੈਕਟਰੀ ਨਾ ਚੱਲਣ ਦਾ ਵੀ ਭਰੋਸਾ ਦਿੱਤਾ ਹੈ। ਬੰਦੇਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਵੇਲੇ ਇਹ ਫੈਕਟਰੀ ਨਹੀਂ ਚੱਲੇਗੀ। ਇਸ ਸੰਬੰਧੀ ਹਾਈ ਕੋਰਟ ਵਿੱਚ ਰਿਟ ਹੋਣ ਕਾਰਨ ਕੁਝ ਸਮੱਸਿਆ ਆ ਰਹੀ ਹੈ। ਕਿਸਾਨ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਹੜ੍ਹਾਂ ਲਈ ਮੁਆਵਜ਼ਾ ਦੇਣ ਲਈ ਤਿਆਰ ਹਨ, ਪਰ ਉਹਨਾਂ ਨੇ ਕੇਂਦਰ ਤੋਂ ਸ਼ਰਤਾਂ ਵਿੱਚ ਰਾਹਤ ਦੀ ਮੰਗ ਕੀਤੀ ਹੈ। ਅਜਿਹੇ ਵਿੱਚ ਜੇਕਰ ਕੇਂਦਰ ਸਰਕਾਰ ਰਾਹਤ ਦਿੰਦੀ ਹੈ ਤਾਂ ਉਹ 20,000 ਰੁਪਏ ਤੱਕ ਦਾ ਮੁਆਵਜ਼ਾ ਦੇਣ ਲਈ ਤਿਆਰ ਹਨ। ਮੰਤਰੀ ਪੰਜਾਬ ਨਾਲ ਉਹਨਾਂ ਦੀ ਰਿਹਾਇਸ਼ ਤੇ ਲਗਭਗ 2.5 ਘੰਟੇ ਮੀਟਿੰਗ ਚੱਲੀ ਆ। ਜਿਹੜੇ ਫੈਸਲੇ ਕੀਤੇ ਗਏ ਉਹਦੇ ਵਿੱਚ ਅਸੀਂ ਜੀਰਾ ਫੈਕਟਰੀ ਦਾ ਮੁੱਦਾ ਚੁੱਕਿਆ। ਉਹਨਾਂ ਨੇ ਕਿਹਾ ਵੀ ਜੀਰਾ ਫੈਕਟਰੀ ਕਦੀ ਵੀ ਨਹੀਂ ਚੱਲੂਗੀ। ਜਿਹੜੇ ਉੱਥੇ ਕੇਸ ਪਾਏ ਅੰਦੋਲਨ ਦੌਰਾਨ ਉਹ ਕੇਸ ਵੀ ਵਾਪਸ ਲਏ ਜਾਣਗੇ। ਇਹਦੇ ਨਾਲ ਹੜ੍ਹਾਂ ਵਾਲਾ ਮੁੱਦਾ ਬਹੁਤ ਜ਼ੋਰ ਸ਼ੋਰ ਨਾਲ ਚੱਕਿਆ ਗਿਆ। ਹੜ੍ਹਾਂ ਤੇ ਉਹਨਾਂ ਕਿਹਾ ਵੀ ਸਾਡੀ ਸਰਕਾਰ ਇਸ ਵੇਲੇ 15,000 ਰੁਪਇਆ ਪ੍ਰਤੀ ਏਕੜ ਮੁਆਵਜ਼ਾ ਦੇ ਰਹੀ ਹੈ। ਜੇਕਰ ਕੇਂਦਰ ਸ਼ਰਤਾਂ ਵਿੱਚ ਢਿੱਲ ਦੇਵੇ ਤਾਂ ਕਿਸਾਨਾਂ ਨੂੰ 20,000 ਰੁਪਇਆ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾ ਸਕਦਾ। ਇਹਦੇ ਨਾਲ ਜਿਨ੍ਹਾਂ ਖੇਤਾਂ ਦੇ ਵਿੱਚ ਰੇਤ ਜਾਂ ਮਿੱਟੀ ਭਰ ਗਈ ਆ ਉਹਨਾਂ ਨੂੰ ਮਾਈਨਿੰਗ ਦਾ ਅਧਿਕਾਰ ਵੀ ਕਿਸਾਨਾਂ ਨੂੰ ਦਿੱਤਾ ਜਾਊਗਾ। ਇਹਦੇ ਨਾਲ MSP ਗਰੰਟੀ ਕਾਨੂੰਨ ਤੇ ਲੰਮੀ ਚਰਚਾ ਹੋਈ ਆ। ਸਰਕਾਰ ਨੇ ਕਿਹਾ ਵੀ ਯਾਰ ਕਿ ਬਾਸਮਤੀ ਦਾ ਰੇਟ ਮੰਡੀ 'ਚ ਅਸੀਂ ਨਹੀਂ ਡਿੱਗਣ ਦਿੰਦੇ। ਜੇ ਬਾਸਮਤੀ ਦੇ ਰੇਟ ਡਿੱਗਣਗੇ ਤਾਂ ਖੁਦ ਸਰਕਾਰ ਇੰਟਰ ਕਰੂਗੀ। ਇਹਦੇ ਨਾਲ ਮੱਕੀ ਤੇ ਗੰਨੇ ਤੇ ਚਰਚਾ ਹੋਈ ਵੀ ਇਹ ਫਸਲਾਂ ਨੂੰ ਜਿਹੜੀ ਪੰਜਾਬ ਸਰਕਾਰ ਆ ਮੰਡੀ ਵਿੱਚ ਚੰਗਾ ਰੇਟ ਦਿਵਾਉਣ ਵਿੱਚ ਸਹਾਇਤਾ ਕਰੂਗੀ ਕਿਸਾਨਾਂ ਦੀ। ਸ਼ਹੀਦ ਪਰਿਵਾਰ ਜਿਹੜੇ ਆ 3 ਪਰਿਵਾਰ ਸੀਗੇ ਸਾਡੇ ਜਿਹੜੇ ਲੰਬੇ ਸਮੇਂ ਤੋਂ ਰਹਿ ਰਹੇ ਸੀ, ਉਹਨਾਂ ਨੂੰ 31 ਅਗਸਤ ਤੱਕ ਨੌਕਰੀਆਂ ਦੇਣੀਆਂ। ਦਿੱਲੀ ਅੰਦੋਲਨ ਜਿਹੜਾ ਮੁਆਵਜ਼ਾ ਜਾਂ ਨੌਕਰੀਆਂ ਰਹਿ ਗਈਆਂ ਉਹ ਤੁਰੰਤ ਦਿੱਤੀਆਂ ਜਾਣਗੀਆਂ। ਇਹ ਵੀ ਅੱਜ ਫੈਸਲਾ ਕੀਤਾ। ਹੜ੍ਹ ਪੀੜਤਾਂ ਲਈ ਝੋਨੇ ਦੀ ਲਵਾਈ ਤੇ ਲੇਬਰ ਇਹ ਦੋਵੇਂ ਪੰਜਾਬ ਸਰਕਾਰ ਨੇ ਦੇਣ ਦਾ 6800 ਰੁਪਇਆ ਪ੍ਰਤੀ ਏਕੜ ਦਾ ਫੈਸਲਾ ਕੀਤਾ, ਉਹ ਵੀ ਸਾਨੂੰ ਅੱਜ ਦੱਸਿਆ ਗਿਆ। ਇਹਦੇ ਨਾਲ ਜਿਹੜਾ ਨਸ਼ਿਆਂ ਵਾਲੇ ਮੁੱਦੇ ਤੇ ਅਸੀਂ ਸਰਕਾਰ ਦਾ ਧਿਆਨ ਖਿੱਚਿਆ। ਉਹ ਕਹਿੰਦੇ ਵੀ ਅਸੀਂ ਨਸ਼ਿਆਂ ਦੇ ਖਿਲਾਫ ਜੰਗ ਛੇੜ ਰਹੇ ਹੈਗੇ ਹਾਂ, ਤਾਂ ਉਹ ਮੁੱਦਾ ਵੀ ਅਸੀਂ ਜ਼ੋਰ ਸ਼ੋਰ ਨਾਲ ਚੱਕ ਕੇ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਹੈਗਾ।
ਇਹਦੇ ਨਾਲ ਆਉਣ ਵਾਲੇ ਸਮੇਂ ਵਿੱਚ 16 ਜਥੇਬੰਦੀਆਂ ਕੇਂਦਰ ਤੇ ਸੂਬਿਆਂ ਦੀਆਂ ਸਰਕਾਰਾਂ ਖਿਲਾਫ ਅੰਦੋਲਨ ਕਰ ਰਹੀਆਂ, ਜਿਹੜਾ 22 ਨੂੰ ਚੰਡੀਗੜ੍ਹ ਵਿੱਚ ਵੱਡਾ ਮੋਰਚਾ ਲੱਗਣ ਜਾ ਰਿਹਾ ਵਾ। ਔਰ ਜਿਹੜਾ ਅੱਜ ਮੀਟਿੰਗ ਵਿੱਚ ਫੈਸਲੇ ਹੋਏ ਆ, ਦੇਖਦੇ ਆਉਣ ਵਾਲੇ ਸਮੇਂ ਵਿੱਚ ਕਿਸ ਤਰੀਕੇ ਨਾਲ ਲਾਗੂ ਹੁੰਦੇ। ਇਹ ਆਸ ਰੱਖਾਂਗੇ ਪੰਜਾਬ ਸਰਕਾਰ ਜੋ ਅੱਜ ਮੀਟਿੰਗ 'ਚ ਡਿਸਕਸ ਹੋਇਆ ਆਉਣ ਵਾਲੇ ਸਮੇਂ 'ਚ ਲਾਗੂ ਕਰੂਗੀ, ਔਰ ਨਹੀਂ ਤਾਂ ਫਿਰ ਅੰਦੋਲਨ ਦਾ ਰਸਤਾ ਜਥੇਬੰਦੀਆਂ ਅਖਤਾਰ ਕਰਨਗੀਆਂ। ਪਿਛਲੇ ਦਿਨੀ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਇੱਕ ਮੀਟਿੰਗ ਦੌਰਾਨ ਦੂਜੇ ਮੈਂਬਰਾਂ ਨਾਲ ਗਾਲੀ ਗਲੋਚ ਅਤੇ ਬਹਿਸਬਾਜ਼ੀ ਕਰਦੇ ਨਜ਼ਰ ਆਏ ਸਨ, ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਇਸ ਦੀ ਸਖਤ ਨਿੰਦਾ ਕੀਤੀ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਹੁਣ ਇਸ ਤੇ ਬਿਆਨ ਆਇਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਇਸ ਦੀ ਨਿੰਦਾ ਕੀਤੀ ਅਤੇ ਹਰਿਆਣਾ ਦੀਆਂ ਸਿੱਖ ਸੰਗਤਾਂ ਨੂੰ ਵੀ ਖਾਸ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਹਰਿਆਣਾ ਕਮੇਟੀ ਦੀ ਬੁਨਿਆਦ ਹੀ ਝੂਠੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੰਡਲੇ ਐਕਟ ਦੇ ਵਿੱਚੋਂ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਹੋਂਦ ਵਿੱਚ ਲਿਆਂਦੀ, ਜਿਹਦੇ ਬਾਬਤ ਇਹਨੇ ਨਵਾਂ ਐਕਟ ਵੀ ਇੰਟਰੋਡਿਊਸ ਕੀਤਾ ਔਰ ਜਿਹਦਾ ਪਿਛਲੇ ਸਮੇਂ ਦੌਰਾਨ ਸੁਪਰੀਮ ਕੋਰਟ ਚੋਂ ਫੈਸਲਾ ਵੀ ਹੋਇਆ। ਜਦੋਂ ਫੈਸਲਾ ਹੋਇਆ ਸੀ ਤਦ ਵੀ ਮੈਂ ਇਹ ਗੱਲ ਕਹੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸੈਂਟਰ ਦਾ ਐਕਟ ਆ, ਇਹਦੇ ਨਾਲ ਛੇੜਛਾੜ ਨਹੀਂ ਕੀਤੀ ਜਾਣੀ ਚਾਹੀਦੀ, ਪਰ ਸਰਕਾਰ ਦੇ ਉੱਤੇ ਉਸ ਗੱਲ ਦਾ ਕੋਈ ਅਸਰ ਨਹੀਂ ਹੋਇਆ। ਜਦ ਕਿ ਮੌਜੂਦਾ ਸਮੇਂ ਦੇ ਵਿੱਚ ਸੁਪਰੀਮ ਕੋਰਟ ਦੀ ਇੱਕ ਦਿੱਲੀ ਬਾਬਤ ਜੱਜਮੈਂਟ ਵੀ ਆਈ ਸੀ, ਉਹਨੂੰ ਵੀ ਸਰਕਾਰ ਨੇ ਸੈਂਟਰ ਦੇ ਵਿੱਚ ਇੱਕ ਨਵਾਂ ਨੋਟੀਫਿਕੇਸ਼ਨ ਕਰਕੇ ਐਕਟ ਜਿਹੜਾ ਉਹ ਇੰਟਰੋਡਿਊਸ ਕੀਤਾ, ਜਿਹੜਾ ਪਾਰਲੀਮੈਂਟ ਦੇ ਦੋਹਾਂ ਸਦਨਾਂ ਵਿੱਚੋਂ ਪਾਸ ਵੀ ਹੋ ਚੁੱਕਾ, ਤੇ ਉਹ ਵੀ ਇਸੇ ਤਰਜ਼ ਦੇ ਉੱਤੇ ਸੀ ਕਿ ਇਹ ਜਿਹੜੀ ਇਹਨਾਂ ਨੇ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਸੀ, ਉਸ ਫੈਸਲੇ ਨੂੰ ਓਵਰਲੈਪ ਕਰਕੇ ਉਹ ਐਕਟ ਨਵਾਂ ਜਿਹੜਾ ਆ ਉਹ ਇੰਟਰੋਡਿਊਸ ਹੋ ਗਿਆ। ਤੇ ਸਾਡਾ ਅੱਜ ਵੀ ਤੇ ਉਸ ਵੇਲੇ ਵੀ ਇੱਕੋ ਹੀ ਸੀਗਾ ਕਹਿਣਾ ਕਿ ਇਹ ਸੈਂਟਰਲ ਐਕਟ ਹੋਣ ਕਰਕੇ ਭਾਵੇਂ ਸੁਪਰੀਮ ਕੋਰਟ 'ਚ ਫੈਸਲਾ ਹੋ ਚੁੱਕਾ, ਪਰ ਫਿਰ ਵੀ ਇਹ ਪਾਰਲੀਮੈਂਟ ਜਿਹੜੀ ਆ ਉਸਦੇ ਪ੍ਰੀਵਿਊ 'ਚ ਆਉਂਦਾ ਤੇ ਇਹ ਉਹਦੇ ਅਕੋਰਡਿੰਗਲੀ ਇਹ ਜਿਹੜਾ ਪ੍ਰਬੰਧ ਆ ਉਹ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਹੀ ਰਹਿਣ ਦਿੱਤਾ ਜਾਵੇ। ਉਸ ਤੋਂ ਬਾਅਦ ਫਿਰ ਹਰਿਆਣੇ ਦੀ ਮੌਜੂਦਾ ਸਰਕਾਰ ਨੇ ਇੱਕ ਨਵਾਂ ਕੰਮ ਕਰ ਦਿੱਤਾ ਕਿ ਇਹਨਾਂ ਨੇ ਇੱਕ ਕਮੇਟੀ ਜਿਹੜੀ ਨੋਮੀਨੇਟ ਕਰਤੀ, ਉਹ 'ਚ ਪ੍ਰੋਵੀਜ਼ਨ ਰੱਖਿਆ ਕਿ 18 ਮਹੀਨੇ ਉਹ ਕਮੇਟੀ ਜਿਹੜੀ ਵਰਕ ਕਰੂਗੀ। ਜੇ 18 ਮਹੀਨਿਆਂ 'ਚ ਵੀ ਇਲੈਕਸ਼ਨ ਨਹੀਂ ਹੁੰਦੀ, ਫਿਰ ਉਹ 18 ਮਹੀਨੇ ਫਰਦਰ ਇੱਕ ਹੋਰ ਕਮੇਟੀ ਸਰਕਾਰ ਬਣਾ ਦਊਗੀ, ਜਿਹੜੀ ਐਡਹੌਕ ਕਮੇਟੀ ਹੋਊਗੀ ਤੇ ਉਹਦੇ ਮੈਂਬਰ ਸਾਰੇ ਸਰਕਾਰ ਨੋਮੀਨੇਟ ਕਰੂਗੀ। ਤੇ ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ ਉਹ ਸਾਰੇ ਨੋਮੀਨੇਟ ਵੀ ਕਰਤੇ, 40 ਮੈਂਬਰੀ। ਉਹਦੇ ਵਿੱਚ ਪ੍ਰਧਾਨ ਵੀ ਬਣਾਤੇ, ਜਨਰਲ ਸਕੱਤਰ ਵੀ ਬਣਾਤੇ, ਹੋਰ ਅਹੁਦੇਦਾਰ ਵੀ ਬਣਾਤੇ। ਮੈਂ ਤਦ ਵੀ ਇਹ ਪੁਰਜ਼ੋਰ ਅਪੀਲ ਕੀਤੀ ਸੀ, ਮੇਰੀਆਂ ਮੀਟਿੰਗਾਂ ਵੀ ਉੱਥੋਂ ਦੇ ਜਿਹੜੇ ਲੀਡਰ ਹੁਣ ਭਾਵੇਂ ਉਹ ਕਿਸੇ ਢੰਗ ਦੇ ਨਾਲ ਮੇਰੇ ਨਾਲ ਸਹਿਮਤ ਨਾ ਹੋਣ, ਉਸ ਵੇਲੇ ਸਹਿਮਤ ਹੋ ਗਿਆ ਸੀ ਕਿ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਨੂੰ ਮਾਨਤਾ ਨਹੀਂ ਦਿੰਦੀ, ਪਰ ਤੁਸੀਂ ਸਰਕਾਰ ਦਾ ਖਹਿੜਾ ਛੱਡ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ 'ਚ ਆਓ। ਸ੍ਰੀ ਅਕਾਲ ਤਖਤ ਸਾਹਿਬ ਜੋ ਬਣਦਾ ਆਦੇਸ਼ ਕਰਕੇ ਇਸ ਕਮੇਟੀ ਬਾਬਤ ਆਪਣਾ ਹੁਕਮ ਜਾਰੀ ਕਰਨਗੇ। ਪਰ ਹੁਣ ਹੋਇਆ ਕਿ ਇੱਕ ਦੂਏ ਤੇ ਐਡੇ ਪੱਧਰ ਤੇ ਦੂਸ਼ਣਬਾਜ਼ੀ ਚੱਲੀ ਕਿ ਸਿਰ ਜਿਹੜਾ ਸ਼ਰਮ ਨਾਲ ਝੁਕ ਜਾਂਦਾ ਕਿ ਪ੍ਰਧਾਨ ਜਿਹਦੇ ਉੱਤੇ ਚਿੱਟਾ ਪੀਣ ਦੇ ਆਪਣੇ ਲੱਗਣ ਚਾਰਜ, ਜਿਹਦੇ ਤੇ ਭੁੱਕੀਆਂ ਦੇ ਚਾਰਜ ਲੱਗਣ, ਤੇ ਫਿਰ ਉਹ ਤੋਂ ਬਾਅਦ ਹੁਣ ਜੋ 2-3 ਦਿਨ ਪਹਿਲਾਂ ਉੱਥੇ ਨੰਗਾ ਨਾਚ ਹੋਇਆ ਮਰਿਆਦਾ ਦਾ, ਤੇ ਪਜੋਖਰਾ ਸਾਹਿਬ ਗੁਰਦੁਆਰੇ ਦੇ ਵਿੱਚ ਮੀਟਿੰਗ ਹੋ ਰਹੀ ਆ, ਉੱਥੇ ਮਾਵਾਂ ਭੈਣਾਂ ਦੀਆਂ ਗਾਲਾਂ ਕੱਢੀਆਂ ਜਾ ਰਹੀਆਂ ਔਰ ਇੱਕ ਦੂਏ ਨੂੰ ਜਿੱਦਾਂ ਜੰਗ ਦਾ ਮੈਦਾਨ ਹੁੰਦਾ ਇਵੇਂ ਉੱਥੇ ਸਾਰਾ ਕੀਤਾ ਗਿਆ। ਤੇ ਮੈਂ ਸਮਝਦਾ ਇਹ ਸਿੱਖਾਂ ਦੇ ਵਿੱਚ ਇਹੋ ਪਿਰਤ ਕਦੇ ਵੀ ਨਹੀਂ ਸੀ ਕਿ ਸਿੱਖ ਲੜਦੇ ਸੀ ਅਸੂਲਾਂ ਲਈ, ਸਿਧਾਂਤਾਂ ਲਈ, ਪਰ ਸਿਧਾਂਤ ਛੱਡ ਕੇ ਆਪਾਂ ਬਾਹਾਂ ਟੰਗ ਕੇ ਭਈ ਆ ਜਾਓ ਬਾਹਰ ਦੇਖ ਲੈਨੇ ਇੱਕ ਦੂਏ ਨੂੰ ਤੇ ਗੰਦੀਆਂ ਗਾਲਾਂ ਕੱਢਣੀਆਂ। ਮੈਂ ਸਮਝਦਾ ਇਹ ਬਹੁਤ ਵੱਡੀ ਮਰਿਆਦਾ ਦਾ ਉਲੰਘਣ ਆ। ਸਿੱਖ ਪੰਥ ਹਮੇਸ਼ਾ ਹੀ ਸਰਬੱਤ ਦੇ ਭਲੇ ਦੀ ਗੱਲ ਕਰਦਾ ਤੇ ਹਮੇਸ਼ਾ ਰਲ ਮਿਲ ਕੇ ਬੈਠਣ ਦੀ ਗੱਲ ਕਰਦਾ।
ਜਿਹੜੇ ਅੱਜ ਤੱਕ ਦੂਜਿਆਂ ਨੂੰ ਰਲ ਮਿਲ ਕੇ ਬੈਠਣ ਦੀ ਸਿੱਖਿਆ ਦਿੰਦੇ ਸੀ, ਉਹਨਾਂ ਨੇ ਅੱਜ ਰਲ ਮਿਲ ਕੇ ਬੈਠ ਕੇ ਜੋ ਉੱਥੇ ਚੰਦ ਚੜਾਇਆ ਉਹ ਸਾਡੇ ਸਾਰਿਆਂ ਦੇ ਸਾਹਮਣੇ ਆ। ਮੈਂ ਇਹਦੀ ਪੁਰਜ਼ੋਰ ਸ਼ਬਦਾਂ ਵਿੱਚ ਨਿੰਦਾ ਵੀ ਕਰਦਾ, ਨਿਖੇਧੀ ਵੀ ਕਰਦਾ, ਤੇ ਮੈਂ ਇਹ ਵੀ ਮਹਿਸੂਸ ਕਰਦਾ ਕਿ ਹਾਲੇ ਵੀ ਹਰਿਆਣੇ ਦੇ ਸਿੱਖਾਂ ਨੂੰ ਮੈਂ ਬੇਨਤੀ ਕਰਦਾ, ਉੱਥੇ ਦੇ ਜਿਹੜੇ ਪ੍ਰਬੰਧ ਕਰਤਾ ਉਹਨਾਂ ਨੂੰ ਵੀ ਬੇਨਤੀ ਕਰਦਾ, ਹਾਲੇ ਵੀ ਡੋਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਹਾਲੇ ਵੀ ਮੁੜ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੋਲਡ ਵਿੱਚ ਆਈਏ। ਇਹ ਕਿਉਂਕਿ ਵਾਹਦ ਸਿੱਖਾਂ ਦੀ ਸੁਪਰੀਮ ਸੰਸਥਾ, ਜਿਹਦੇ ਵਿੱਚ ਤੁਸੀਂ 101 ਸਾਲ ਲੰਮਾ ਸਮਾਂ ਜਿਹਦੇ ਵਿੱਚ ਤੁਸੀਂ ਰਹੇ ਆ, ਅੱਜ ਤੱਕ ਇਵੇਂ ਕਦੇ ਵੀ ਨਹੀਂ ਸੀ ਹੋਈ ਜੋ ਹੁਣ ਉੱਥੇ ਵਰਤਾਰੇ ਵਰਤ ਰਹੇ ਆ। ਕਿਉਂਕਿ ਗੁਰੂ ਘਰਾਂ ਦੇ ਵਿੱਚ ਸਰਕਾਰ ਦਾ ਸਿੱਧਾ ਦਖਲ ਅੱਜ ਤੱਕ ਕਦੇ ਸਿੱਖਾਂ ਨੇ ਬਰਦਾਸ਼ਤ ਨਹੀਂ ਕੀਤਾ। ਇਹ ਉਹਦਾ ਹੀ ਸਿੱਟਾ ਆ ਕਿ ਇੱਕ ਸਰਕਾਰੀ ਧਿਰ ਆਪਣੇ ਆਪ ਨੂੰ, ਤੇ ਦੋਨੇ ਧਿਰਾਂ ਆਪਣੇ ਆਪ ਨੂੰ ਇਹ ਮਹਿਸੂਸ ਕਰ ਰਹੀਆਂ ਵੀ ਅਸੀਂ ਸਰਕਾਰ ਦੇ ਨਾਲ ਆ। ਤੇ ਫਿਰ ਭਾਈ ਜੇ ਸਰਕਾਰਾਂ ਦੇ ਨਾਲ ਹੋਵੋਗੇ, ਫਿਰ ਸਰਕਾਰਾਂ ਦਾ ਜੋ ਕਰਾਉਂਦੀਆਂ ਹੁੰਦੀਆਂ ਤੁਹਾਡੇ ਹੋ ਗਿਆ, ਉਹ ਆਪਾਂ ਰਲ ਕੇ ਉੱਥੇ ਕਰ ਦਿੱਤਾ ਸਾਰਿਆਂ ਨੇ। ਸੋ ਇਸ ਕਰਕੇ ਇਹ ਜਿਹੜੀਆਂ ਮੈਂ ਸਮਝਦਾ ਅਜਿਹੀਆਂ ਕਾਰਵਾਈਆਂ ਇਹ ਸਿੱਖਾਂ ਦੇ ਹਿੱਤਾਂ ਵਿੱਚ ਨਹੀਂ। ਸਿੱਖ ਸਿਰ ਜੋੜ ਕੇ ਬੈਠ ਕੇ ਗੁਰਮਤਿ ਕਰਦੇ ਆ, ਭਾਵੇਂ ਜਿੱਡੇ ਮਰਜ਼ੀ ਆਪੋ ਵਿੱਚ ਹੀ ਬੈਰ ਵਿਰੋਧ ਹੋਣ। ਆਪਾਂ ਤਾਂ ਆਪਣੇ ਪਿਛੋਕੜ ਤੋਂ ਬਹੁਤ ਕੁਝ ਲੋਕਾਂ ਨੂੰ ਕਹਿੰਦੇ ਵੀ ਸਿੱਖੋ, ਪਰ ਸਿੱਖਣ ਦੀ ਬਜਾਏ ਆਪਾਂ ਅੱਜ ਉਹਨਾਂ ਪਿਰਤਾਂ ਨੂੰ ਵੀ ਤੋੜਨ ਤੇ ਆ ਗਏ ਆ। ਸੋ ਗੁਰੂ ਕਿਰਪਾ ਕਰੇ, ਸਾਰਿਆਂ ਨੂੰ ਸਮੱਤ ਬਖਸ਼ਿਸ਼ ਕਰੇ ਕਿ ਮਿਲ ਬੈਠ ਕੇ ਮਸਲੇ ਜਿਹੜੇ ਆ ਉਹ ਢੰਗ ਤਰੀਕੇ ਨਾਲ ਹੱਲ ਕਰੀਏ। ਅੰਤ ਵਿੱਚ ਫਿਰ ਹਰਿਆਣੇ ਦੇ ਸਾਰਿਆਂ ਸਿੱਖਾਂ ਨੂੰ ਵੀ ਤੇ ਪ੍ਰਬੰਧਕ ਕਰਤਾ ਨੂੰ ਵੀ ਬੇਨਤੀ ਕਰਦਾ ਕਿ ਬਹੁਤ ਸੋਹਣਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੱਲਦਾ ਰਿਹਾ, ਔਰ 12 ਮੈਂਬਰ ਉੱਥੋਂ ਚੁਣ ਕੇ ਆਉਂਦੇ ਰਹੇ ਆ। ਚਲੋ ਜੇ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੁਸੀਂ ਸਮਝਦੇ ਆ ਵੀ ਕਤਾਹੀ ਹੋਈ ਆ, ਪਰ ਆ ਹੁਣ ਤਾਂ ਜੋ ਕਤਾਈਆਂ ਹੋ ਰਹੀਆਂ, ਹੁਣ ਤਾਂ ਉੱਥੇ ਰਣ ਤੱਤੇ ਦਾ ਮੈਦਾਨ ਹੀ ਬਣ ਗਿਆ। ਹੁਣ ਤਾਂ ਜਿੱਦਾਂ ਉੱਥੇ ਦਮ ਪਾਉਂਦੇ ਇੱਕ ਦੂਏ ਨੂੰ, ਤੇ ਮੈਂ ਸਮਝਦਾ ਉਹ ਬਹੁਤ ਚੰਗਾ ਨਹੀਂਗਾ। ਸੋ ਅੰਤ ਦੇ ਵਿੱਚ ਮੈਂ ਜਿੱਥੇ ਉਸ ਘਟਨਾ ਦੀ ਨਿਖੇਧੀ ਵੀ ਕਰਦਾ, ਗੁਰੂ ਚਰਨਾਂ 'ਚ ਅਰਦਾਸ ਵੀ ਕਰਦਾ, ਸਤਿਗੁਰੂ ਜੀ ਸਾਰਿਆਂ ਸਿੱਖਾਂ ਨੂੰ ਮੱਤ ਬਖਸ਼ਿਸ਼ ਕਰ, ਤਾਂ ਕਿ ਮੀਟਿੰਗਾਂ ਰੌਲੇ ਰੱਪੇ ਨਾ ਮੁੱਕਣ। ਮੀਟਿੰਗਾਂ ਜਿਹੜੀਆਂ ਉਹ ਗੁਰੂ ਸਿਧਾਂਤ ਦੇ ਹੁਕਮ ਅਨੁਸਾਰ, ਪਹਿਰੇ ਅਨੁਸਾਰ ਹੀ ਸਾਰੇ ਜਿਹੜੇ ਉਹਦੇ ਉੱਤੇ ਆਪਣੇ ਪਹਿਰਾ ਦੇਣ।